ਤੁਸੀਂ ਕਿਵੇਂ ਨਹੀਂ ਜਾਣਦੇ ਹੋਗੇ, ਤੁਹਾਡੀ ਕੀ ਹੈਸੀਅਤ ਹੈ, ਤੁਸੀਂ ਕਿਵੇਂ ਰੋਕੋਗੇ? ਕਿ ਹੁਣ ਤੱਕ ਤੁਸੀਂ ਰੋਕ ਸਕੇ ਆ ਕਿ 76 78 81 ਤੋਂ ਬਾਅਦ 2004 ਤੋਂ ਬਾਅਦ ਧਾਰਾ 5 ਤੋਂ ਬਾਅਦ ਤੁਸੀਂ ਰੋਕ ਸਕੇ ਆ? ਨਹੀਂ ਰੋਕ ਸਕੇ ਔਰ ਤੁਸੀਂ ਰੋਕ ਸਕਦੇ ਵੀ ਨਹੀਂ। ਜੇਕਰ ਸੁਪਰੀਮ ਕੋਰਟ ਨੇ ਕਹਿਤਾ ਕਿ ਨਹਿਰ ਕੱਢਣੀ ਪਊਗੀ ਤਾਂ ਉਹ ਕੱਢ ਲੈਣਗੇ, ਉਹਨਾਂ ਕੋਲ ਹੱਲ ਆਉਂਦੇ ਨੇ ਸਾਰੇ। ਇਹ ਸਾਰੀਆਂ ਬਹਿਸਾਂ SYL ਦੇ ਮਾਮਲੇ ਦੇ ਵਿੱਚ ਬੇਤੁਕੀਆਂ ਨੇ। ਇਹਨਾਂ ਦਾ 1% ਵੀ ਇਹਨਾਂ ਯੋਗਦਾਨ ਨਹੀਂ ਹੋਣਾ ਕਿ ਪੰਜਾਬ ਦਾ ਪਾਣੀ ਰੋਕਿਆ ਜਾ ਸਕੇ। ਬਹਿਸਾਂ ਚੋਣਾਂ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਨੇ। ਤੁਹਾਡੇ ਏਜੰਡੇ ਬਾਰੇ ਲੋਕਾਂ ਨੂੰ ਪਤਾ ਲੱਗੇ, ਤੁਹਾਡੀਆਂ ਪਾਲਿਸੀਜ਼ ਬਾਰੇ ਲੋਕਾਂ ਨੂੰ ਪਤਾ ਲੱਗੇ। ਕੇਜਰੀਵਾਲ ਕਦੇ ਕਹਿ ਦਿੰਦੇ ਨੇ ਕਿ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈ, ਫਿਰ ਉਹ ਪੰਜਾਬ ਦੇ ਪਾਣੀਆਂ ਦਾ ਉਹਨਾਂ ਦਾ ਨਿਰਪੱਖ ਸਟੈਂਡ ਕਿਉਂ ਨਹੀਂ ਹੈ, ਉਹਨਾਂ ਦਾ ਕੰਸਟਰਕਟਿਵ ਸਟੈਂਡ ਕਿਉਂ ਨਹੀਂ ਹੈ, ਉਹਨਾਂ ਦਾ ਇੱਕ ਲੱਤ ਉੱਤੇ ਖੜ ਕੇ ਸਟੈਂਡ ਕਿਉਂ ਨਹੀਂ ਹੈ ਕਿ ਅਸੀਂ ਨਹੀਂ ਜਾਣ ਦੇਣਾ ਪਾਣੀ। ਕਿਸਾਨ ਧਿਰਾਂ ਦੀ ਅਸਲੀ ਸਟਰੈਂਥ, ਅਸਲੀ ਤਾਕਤ ਇਹਨਾਂ ਦੀ ਲਾਮਬੰਦੀ ਤੇ ਇਹਨਾਂ ਦੇ ਨਾਲ ਜੁੜੇ ਲੋਕ ਨੇ। ਇਹਨਾਂ ਨੇ ਦੇਸ਼ ਦੀ ਉਸ ਜਮਾਤ ਨੂੰ, ਉਸ ਪ੍ਰਧਾਨ ਮੰਤਰੀ ਨੂੰ ਝੁਕਾਇਆ ਜਿਹੜੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਸਟੈਪ ਬੈਕ ਨਹੀਂ ਕੀਤਾ ਕਿਸੇ ਵੀ ਮਾਮਲੇ ਦੇ ਵਿੱਚ। ਜਿਹੜੇ ਲੋਕ ਇੱਥੇ ਸਮਝਾਉਂਦੇ ਹੁੰਦੇ ਸੀ ਕਿਸੇ ਸਮੇਂ ਕਿਸਾਨਾਂ ਨੂੰ ਖੇਤੀ ਕਾਨੂੰਨ ਬਿੱਲ, ਬਾਅਦ ਦੇ ਵਿੱਚ ਉਹਨਾਂ ਨੂੰ ਵੀ ਮੰਨਣਾ ਪਿਆ ਕਿ ਅਸੀਂ ਗਲਤ ਕਰ ਬੈਠੇ ਹਾਂ ਔਰ ਉਹਨਾਂ ਨੇ ਮੰਨਿਆ। ਬਾਅਦ ਦੇ ਵਿੱਚ ਸਿਆਸੀ ਤੌਰ ਤੇ ਉਹਨਾਂ ਨੇ ਨੁਕਸਾਨ ਵੀ ਝੱਲਿਆ, ਇਕੱਲੀ ਕਿਸਾਨੀ ਨੇ ਨੁਕਸਾਨ ਨਹੀਂ ਝੱਲਿਆ, ਉਹਨਾਂ ਰਵਾਇਤੀ ਧਿਰਾਂ ਨੇ ਵੀ ਝੱਲਿਆ ਜਿਹੜੇ ਧਿਰਾਂ ਪੰਜਾਬ ਦੇ ਕਿਸਾਨੀ ਦੇ ਹੱਕ ਦੇ ਵਿੱਚ ਨਹੀਂ ਖੜੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੀ ਕਿਸਾਨੀ ਦੇ ਉਸ ਇਮਤਿਹਾਨ ਦੇ ਬਾਰੇ ਜਿਹੜਾ ਕਿ ਇਮਤਿਹਾਨ ਦੇ ਬਾਰੇ ਹੁਣ ਇੱਕ ਵਾਰ ਫਿਰ ਤੋਂ ਚਰਚਾ ਉੱਠੀ ਹੈ। ਤੁਸੀਂ ਜਾਣ ਹੀ ਗਏ ਹੋਵੋਗੇ, ਤੁਸੀਂ ਬੁੱਝ ਹੀ ਲਿਆ ਹੋਣਾ ਕਿ ਮੈਂ ਗੱਲ ਕਰਨ ਜਾ ਰਿਹਾ SYL ਵਿਵਾਦ ਦੀ। ਪ੍ਰਤਾਪ ਬਾਜਵਾ ਕੀ ਕਹਿ ਰਹੇ ਨੇ, ਭਗਵੰਤ ਮਾਨ ਕੀ ਕਹਿ ਰਹੇ ਨੇ, ਵਿਕਰਮ ਮਜੀਠੀਆ ਨੇ ਕੀ ਕਿਹਾ, ਉਸ ਤੋਂ ਬਾਅਦ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਕੇ ਕੀ ਕਹਿ ਰਿਹਾ, ਇਹ ਸਾਰਾ ਕੁਝ ਤਾਂ ਚੱਲ ਹੀ ਰਿਹਾ ਹੈ। ਪਰ ਇਸ ਸਾਰੇ ਕਾਸੇ ਦੇ ਦਰਮਿਆਨ ਇੱਕ ਗੱਲ ਸਾਫ਼ ਹੈ ਕਿ ਇਹ ਜੋ ਵੀ ਹੋ ਰਿਹਾ, ਚਾਹੇ ਉਹ PAU ਦੇ ਵਿੱਚ ਹੋ ਰਿਹਾ ਜਾਂ ਉਹ ਬਹਿਸ ਹੋਣੀ ਹੈ, ਡਰਾਮਾ ਹੋਣਾ ਹੈ, ਇੱਕ ਪੱਖ ਤੋਂ ਬੇਸ਼ੱਕ ਠੀਕ ਹੋ ਸਕਦਾ ਹੈ ਕਿ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਹੜੇ ਲੀਡਰ ਨੇ, ਜਿਹੜੇ ਨੇਤਾ ਲੋਕ ਨੇ, ਇਹਨਾਂ ਦੀਆਂ ਬਹਿਸਾਂ ਹੋਣੀਆਂ ਚਾਹੀਦੀਆਂ ਔਰ ਜਨਤਕ ਵੀ ਹੋਣੀਆਂ ਚਾਹੀਦੀਆਂ, ਕੋਈ ਦੋ ਰਾਏ ਨਹੀਂ ਹੈ। ਪਰ ਇਹ ਸਾਰੀਆਂ ਬਹਿਸਾਂ SYL ਦੇ ਮਾਮਲੇ ਦੇ ਵਿੱਚ ਬੇਤੁਕੀਆਂ ਨੇ। ਇਹਨਾਂ ਦਾ 1% ਵੀ ਇਹਨਾਂ ਯੋਗਦਾਨ ਨਹੀਂ ਹੋਣਾ ਕਿ ਪੰਜਾਬ ਦਾ ਪਾਣੀ ਰੋਕਿਆ ਜਾ ਸਕੇ। ਨਾ ਹੀ ਇਹ ਬਹਿਸਾਂ ਇੱਕ ਪੋਲੀਟੀਕਲ ਡਰਾਮੇ ਤੋਂ ਵੱਧ ਕੇ ਕੁਝ ਹੋਰ ਹੈਗੀਆਂ ਨੇ। ਬਹਿਸਾਂ ਚੋਣਾਂ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਨੇ। ਤੁਹਾਡੇ ਏਜੰਡੇ ਬਾਰੇ ਲੋਕਾਂ ਨੂੰ ਪਤਾ ਲੱਗੇ, ਤੁਹਾਡੀਆਂ ਪਾਲਿਸੀਜ਼ ਬਾਰੇ ਲੋਕਾਂ ਨੂੰ ਪਤਾ ਲੱਗੇ ਔਰ ਮੈਨੀਫੈਸਟੋਆਂ ਦੇ ਵਿੱਚ ਜਿਹੜੇ ਤੁਸੀਂ ਪਿਛਲੇ ਗੱਪ ਮਾਰੇ ਹੈ, ਜਿਹੜੇ ਤੁਸੀਂ ਝੂਠ ਮਾਰੇ ਹੈ, ਉਹਨਾਂ ਬਾਰੇ ਲੋਕ ਨਿਸਤਾਰਾ ਕਰਨ ਕਿ ਕਿਹਨੇ ਜ਼ਿਆਦਾ ਰੇੜਿਆ, ਜਿਹਨੇ ਜ਼ਿਆਦਾ ਗੱਪ ਮਾਰੇ ਹੈ। ਸੋ ਇਹ ਇਸ ਤਰ੍ਹਾਂ ਦੀਆਂ ਬਹਿਸਾਂ ਕਿ ਇੱਕ ਸਿਆਸੀ ਧਿਰ ਜਿਹੜੀ ਉਹ ਦੂਜੀਆਂ ਸੱਦਾ ਦੇਵੇ, ਇਹਦਾ ਪੰਜਾਬ ਦੇ ਪਾਣੀ ਰੋਕਣ ਦੇ ਨਾਲ 1% ਦਾ ਵੀ ਤਾਲੁਕਾਤ ਨਹੀਂ ਹੈ। ਹਾਂ, ਇਹਦੇ 'ਚ ਪਿਛਲੀਆਂ ਧਿਰਾਂ ਐਕਸਪੋਜ਼ ਹੋ ਜਾਣਗੀਆਂ, ਹੋਣ ਵਾਲੀ ਵੀ ਹੋ ਰਹੀ ਹੈ, ਕਿਉਂਕਿ ਹੋਣ ਵਾਲੀ ਧਿਰ ਤਾਂ ਇਸ ਕਰਕੇ ਐਕਸਪੋਜ਼ ਹੋ ਰਹੀ ਹੈ ਨਾ। ਪਹਿਲਾਂ ਤਾਂ ਮੈਂ ਸਾਫ਼ ਕਰ ਦਿਆਂ ਕਿ ਅਕਾਲੀ ਤੇ ਕਾਂਗਰਸੀ ਦੋਵੇਂ ਇਸ ਮਾਮਲੇ ਦੇ ਵਿੱਚ ਕਟਹਿਰੇ ਦੇ ਵਿੱਚ ਖੜ੍ਹਦੇ ਨੇ। ਦੋਨਾਂ ਤੋਂ ਹੀ ਸਮੇਂ-ਸਮੇਂ 'ਤੇ ਕੁਤਾਹੀਆਂ ਹੋਈਆਂ ਨੇ। ਪ੍ਰਕਾਸ਼ ਸਿੰਘ ਬਾਦਲ ਸੈਂਟਰਲ ਵਜ਼ੀਰੀਆਂ ਦੇ ਵਿੱਚ ਵੀ ਰਹੇ ਨੇ ਅਤੇ ਸਰਕਾਰ 'ਚ ਵੀ ਰਹੇ ਨੇ, ਕੇਂਦਰ ਦੀਆਂ ਸਰਕਾਰਾਂ 'ਚ ਵੀ ਰਹੇ ਨੇ। ਉਸ ਤੋਂ ਬਾਅਦ ਭਾਈਵਾਲਾਂ ਦੀ ਸੱਤਾ ਦੇ ਵਿੱਚ ਵਾਪਸੀ ਵੀ ਹੁੰਦੀ ਹੈ ਦਿੱਲੀ ਦੇ ਵਿੱਚ। ਕੀ ਕੀਤਾ ਉਹਨਾਂ ਨੇ, ਕੀ ਕਰ ਸਕਦੇ ਸੀ ਹੋਰ ਕੀ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ UPA ਦੁਬਾਰਾ ਸਰਕਾਰ ਆਉਂਦੀ 2004 ਦੇ ਵਿੱਚ, ਕੈਪਟਨ ਅਮਰਿੰਦਰ ਸਿੰਘ 2004 ਦੇ ਵਿੱਚ ਹੀ ਰਿਪੇਰੀਅਨ ਲਾਅ ਵਾਲਾ ਜਿਹੜਾ ਉਹ ਲਿਆਉਂਦੇ ਨੇ ਐਕਟ, ਉਹ ਪਾਸ ਕਰਦੇ ਨੇ। ਪਰ ਕੀ ਕਰ ਸਕੇ ਉਹ? ਕੁਛ ਵੀ ਨਹੀਂ ਕੀਤਾ ਗਿਆ। ਔਰ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ, ਰਿਵਾਰਡ ਸੁਣਾਉਣ ਦੇ ਮਾਮਲੇ ਦੇ ਵਿੱਚ ਔਰ ਨਹਿਰ ਬਣਾਉਣ ਦੇ ਮਾਮਲੇ ਦੇ ਵਿੱਚ ਅਤੇ ਉਸ ਤੋਂ ਬਾਅਦ ਦਰਬਾਰਾ ਸਿੰਘ ਤੋਂ ਸਾਈਨ ਕਰਾਉਣ ਦੇ ਮਾਮਲੇ ਦੇ ਵਿੱਚ, ਰਾਜੀਵ ਲੌਂਗੋਵਾਲ ਸਮਝੌਤੇ ਨੂੰ ਮੰਨਣ ਦੇ ਮਾਮਲੇ ਦੇ ਵਿੱਚ, ਇਹ ਸਾਰਾ ਕੁਛ ਅਕਾਲੀ ਕਾਂਗਰਸੀ ਕਰਦੇ ਰਿਹਾ। ਪਰ ਮੌਜੂਦਾ ਲੋਕਾਂ 'ਤੇ ਅੱਗੇ ਆਪਾਂ ਮੌਜੂਦਾ ਦੀ ਗੱਲ ਕਰੀਏ, ਮੌਜੂਦਾ ਦੀ ਗੱਲ ਤਾਂ ਕਰਕੇ ਕਰਨੀ ਪੈ ਰਹੀ ਕਿਉਂਕਿ ਸੱਤਾਧਾਰੀ ਨੇ ਔਰ ਹੁਣ ਇਹ ਲੜਾਈ ਜਿਹੜੀ ਹੈ ਇਹ ਕਿਸਾਨ ਧਿਰਾਂ ਲੜ ਸਕਦੀਆਂ ਨੇ। ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨ, ਪੰਜਾਬ ਦੀ ਹੋਂਦ ਦੀ, ਪੰਜਾਬ ਦੇ ਪਾਣੀ ਦੀ ਲੜਾਈ ਲੜਦੇ ਦਿਖ ਜਾਣਗੇ। ਪੂਰਾ ਮਾਮਲਾ ਕੀ ਹੈ ਇਹਦੇ ਬਾਰੇ ਦੱਸਾਂਗੇ। ਪਰ ਹੋਣ ਵਾਲੀ ਧਿਰ ਨੂੰ ਸਵਾਲਾਤ ਤਾਂ ਹੋ ਰਹੇ ਨੇ, ਇੱਕ ਤਾਂ ਵਿਰੋਧੀ ਧਿਰਾਂ ਉਹਨਾਂ 'ਤੇ ਐਲੀਗੇਸ਼ਨ ਲਾ ਰਹੀਆਂ ਨੇ ਕਿ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦਾ ਪੱਖ ਸਹੀ ਤਰੀਕੇ ਨਾਲ ਨਹੀਂ ਰੱਖਿਆ। ਦੂਜਾ, ਪੰਜਾਬ ਦੀਆਂ ਸਰਕਾਰੀ ਰਿਹਾਇਸ਼ਾਂ ਦੇ ਵਿੱਚੋਂ ਆਪ ਵਾਲੇ ਜਿਹੜੇ ਲੀਡਰ ਨੇ ਹਰਿਆਣੇ ਦੇ, ਉਹ ਇਸ ਮਾਮਲੇ 'ਤੇ ਵੜਕਾਂ ਮਾਰ ਰਹੇ ਨੇ, ਯਾਨੀ ਕਿ ਸਾਡੇ ਹੀ ਸਿਸਟਮ ਦੇ ਵਿੱਚ ਬਹਿ ਕੇ ਸਾਡੀ ਹੀ ਜਿਹੜੀ ਹੋਂਦ ਦੀ ਲੜਾਈ ਹੈ ਉਹਨੂੰ ਵੰਗਾਰਿਆ ਜਾ ਰਿਹਾ। ਔਰ ਤੀਜੀ ਗੱਲ, ਕੇਜਰੀਵਾਲ ਕਦੇ ਕਹਿ ਦਿੰਦੇ ਨੇ ਕਿ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਹੈ,
ਫਿਰ ਉਹ ਪੰਜਾਬ ਦੇ ਪਾਣੀਆਂ ਦਾ ਉਹਨਾਂ ਦਾ ਨਿਰਪੱਖ ਸਟੈਂਡ ਕਿਉਂ ਨਹੀਂ ਹੈ, ਉਹਨਾਂ ਦਾ ਕੰਸਟਰਕਟਿਵ ਸਟੈਂਡ ਕਿਉਂ ਨਹੀਂ ਹੈ, ਉਹਨਾਂ ਦਾ ਇੱਕ ਲੱਤ ਉੱਤੇ ਖੜ ਕੇ ਸਟੈਂਡ ਕਿਉਂ ਨਹੀਂ ਹੈ ਕਿ ਅਸੀਂ ਨਹੀਂ ਜਾਣ ਦੇਣਾ ਪਾਣੀ। ਇਹ ਕਹਿ ਦੇਣਾ ਕਿ ਮੈਂ ਚਾਹ ਦੇ ਕੱਪ 'ਤੇ ਜਾਂ ਕੌਫੀ ਦੇ ਟੇਬਲ 'ਤੇ ਇਹ ਚੀਜ਼ਾਂ ਹੱਲ ਕਰ ਦਿਆਂਗਾ, ਕੀ ਇਹ ਮਸਲੇ ਦਾ ਹੱਲ ਹੈ? ਕਿ ਇਸ ਤਰੀਕੇ ਨਾਲ ਹੋ ਜਾਣਗੇ? ਔਰ ਜੇਕਰ ਹੋ ਜਾਣਗੇ ਤਾਂ ਫਿਰ ਇਹ ਸੁਪਰੀਮ ਕੋਰਟ ਵਾਲੀ ਸੁਣਵਾਈ ਦੇ ਵਿੱਚ ਨਮੋਸ਼ੀ ਚੱਲਣ ਦੀ ਕੀ ਲੋੜ ਸੀ? ਸੋ ਹੁਣ ਮੈਂ ਪੰਜਾਬ ਦੀਆਂ ਕਿਸਾਨ ਧਿਰਾਂ ਦੀ ਗੱਲ ਕਰਨ ਜਾ ਰਿਹਾ ਵਾਂ ਕਿ ਕਿਸਾਨ ਧਿਰਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ SYL ਦੀ ਲੜਾਈ ਲੜਦੀਆਂ ਦਿਖ ਸਕਦੀਆਂ ਨੇ। ਔਰ 1982 ਦੇ ਵਿੱਚ ਇਸ ਲੜਾਈ ਦੀ ਸ਼ੁਰੂਆਤ ਹੋਈ ਸੀ ਔਰ ਬਕਾਇਦਾ ਉਦੋਂ BKU ਨੇ ਗੱਲ ਕਹੀ ਸੀਗੀ ਕਿ ਇਕੱਲੀਆਂ ਪੋਲੀਟੀਕਲ ਧਿਰਾਂ ਕੋਲੇ ਪੰਜਾਬ ਦੀ ਅਗਵਾਈ ਨਹੀਂ ਗੀ, ਅਸੀਂ ਮਾਲਕ ਹਾਂ, ਖੇਤ ਸਾਡੇ ਨੇ, ਜ਼ਮੀਨਾਂ ਸਾਡੀਆਂ ਨੇ, ਪਾਣੀ ਅਸੀਂ ਵਰਤਣਾ, ਇਹਨਾਂ ਨੂੰ ਤਾਂ ਵੋਟਾਂ ਨਾਲ ਚੁਣਿਆ ਸੀ, ਇਹਨਾਂ ਨੂੰ ਸੰਵਿਧਾਨਕ ਤੌਰ ਤੇ ਅਗਵਾਈ ਦਿੱਤੀ ਹੈ ਔਰ ਇਹ ਨਹੀਂ ਆ ਕਿ ਇਹ ਲੋਕ ਹੀ ਜੋ ਕਰ ਦੇਣਗੇ ਉਹ ਅਖੀਰ ਹੋਊਗਾ, ਪੰਜਾਬ ਦੇ ਲੋਕ ਵੀ ਡਿਸਾਈਡ ਕਰਨਗੇ। ਸੋ ਹੁਣ ਉਹੀ ਮਾਮਲਾ ਇੱਕ ਵਾਰ ਮੁੜ ਤੋਂ ਸਾਡੇ ਸਾਰਿਆਂ ਦੇ ਸਾਹਮਣੇ ਖੜਾ। ਅਸਲ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਮੁੜ ਏਕਤਾ ਦਾ ਜਿਹੜਾ ਮੋਢਾ ਉਹ ਵੱਜਣ ਲੱਗਿਆ। ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਪੈਦਾ ਹੋਈ ਨਵੀਂ ਚੁਣੌਤੀ ਨੇ ਕਿਸਾਨ ਜਥੇਬੰਦੀਆਂ ਨੂੰ ਆਪਸੀ ਤਾਲਮੇਲ ਦਿਖਾਉਣ ਦੇ ਲਈ ਰਾਹ ਦਿਖਾਉਣਾ ਸ਼ੁਰੂ ਕੀਤਾ ਹੋਇਆ। ਹੁਣ ਐਤਵਾਰ ਵਾਲੇ ਦਿਨ ਜਲੰਧਰ ਤੋਂ ਕਿਸਾਨ ਧਿਰਾਂ ਦੇ ਆਗੂਆਂ ਦੀ ਆਪਸੀ ਏਕਤਾ ਦੀ ਗੱਲ ਤੁਰੀ ਜਦੋਂ ਮਰਹੂਮ ਖੇਤੀ ਵਿਗਿਆਨੀ MS ਸਵਾਮੀਨਾਥਨ ਦੀ ਸ਼ੋਕ ਸਭਾ ਦੇ ਵਿੱਚ ਕਿਸਾਨ ਜਿਹੜੇ ਆਗੂ ਜੁੜੇ ਹੋਏ ਸਨ। ਜੇਕਰ ਵੱਡੇ ੜਿੱਕੇ ਨਾ ਪਏ ਤਾਂ ਮੌਜੂਦਾ SYL ਦਾ ਮੁੱਦਾ ਕਿਸਾਨ ਏਕੇ ਦਾ ਸਬੱਬ ਬਣ ਸਕਦਾ ਹੈ। ਪਾਣੀਆਂ ਦੇ ਮੁੱਦੇ ਤੇ ਕਿਸਾਨ ਆਗੂਆਂ ਦੇ ਮੁੜ ਸਿਰ ਜੁੜ ਸਕਦੇ ਆ ਤੇ ਇਸ ਦੇ ਨਤੀਜੇ ਵੀ ਲੋਕ ਆਸਾਂ ਦੇ ਮੁਤਾਬਕ ਆ ਸਕਦੇ ਆ। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਚੱਲੇ ਅੰਦੋਲਨ ਨੇ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਏਕਤਾ ਦੇ ਅਨੁਸ਼ਾਸਨ ਨੇ ਕੌਮੀ ਸਫਾਂ ਦੇ ਵਿੱਚ ਇਸ ਦੀ ਚਰਚਾ ਛੇੜ ਦਿੱਤੀ ਸੀ। ਹੁਣ ਬਲਬੀਰ ਸਿੰਘ ਰਾਜੇਵਾਲ ਦੇ ਧੜੇ ਸਣੇ ਕੁਝ ਹੋਰ ਕਿਸਾਨ ਜਥੇਬੰਦੀਆਂ ਨੇ ਚੋਣਾਂ ਦੇ ਵਿੱਚ ਹਿੱਸਾ ਲਿਆ। ਜ਼ਮਾਨਤਾਂ ਜ਼ਬਤ ਹੋਣ ਦਾ ਮਤਲਬ ਸੀ ਕਿ ਲੋਕਾਂ ਨੂੰ ਕਿਸਾਨ ਆਗੂਆਂ ਦਾ ਸਿਆਸੀ ਪਿੜ ਦੇ ਵਿੱਚ ਕੁੱਦਣਾ ਪਸੰਦ ਨਹੀਂ ਆਇਆ। ਰਾਜੇਵਾਲ ਦਾ ਕਹਿਣਾ ਸੀਗਾ ਕਿ ਦਿੱਲੀ ਅੰਦੋਲਨ ਦੀ ਸਮਾਪਤੀ ਮਗਰੋਂ ਸਰਕਾਰਾਂ ਨੇ ਕਿਸਾਨੀ ਮੰਗਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਤੇ ਹੁਣ ਰਿਪੇਰੀਅਨ ਅਧਿਕਾਰਾਂ ਨੂੰ ਖੋਹਣ ਦੀ ਕਿਸੇ ਦੀ ਕੋਸ਼ਿਸ਼ ਦਾ ਸਾਂਝਾ ਵਿਰੋਧ ਕਰਨ ਦੇ ਲਈ ਉਹ ਦੂਜੇ ਆਗੂਆਂ ਦੇ ਨਾਲ ਗੱਲਬਾਤ ਕਰਨਗੇ। BKU ਡੱਲੇਵਾਲ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਆਖਦੇ ਨੇ ਕਿ ਉਹਨਾਂ ਦੀ ਜਥੇਬੰਦੀ ਤਾਂ ਹੀ ਸ਼ਾਮਲ ਹੋਵੇਗੀ ਜੇਕਰ ਬਾਕੀ ਧਿਰਾਂ ਗੈਰ ਸਿਆਸੀ ਹੋ ਕੇ ਮੁੱਦਿਆਂ ਦੀ ਗੱਲ ਕਰਨਗੀਆਂ। BKU ਗੁਰਾਹਾਂ ਤੇ BKU ਡਕੌਂਦਾ ਨੂੰ ਪਿਛਲੇ ਸਮੇਂ ਦੇ ਵਿੱਚ ਫੁੱਟ ਦਾ ਸ਼ਿਕਾਰ ਹੋਣਾ ਪਿਆ ਵਾ। ਪਾਣੀਆਂ ਦੀ ਗੱਲ ਕਰੀਏ ਤਾਂ ਕਿਰਤੀ ਕਿਸਾਨ ਯੂਨੀਅਨ ਨੇ SYL ਦੇ ਮੁੱਦੇ ਤੇ ਇੱਕ ਰੋਜ਼ਾ ਅੰਦੋਲਨ ਵੀ ਕੀਤਾ ਹੋਇਆ। ਪਾਣੀਆਂ ਦੇ ਮੁੱਦੇ ਤੇ ਰਾਜੇਵਾਲ ਧੜੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਇਕਹਿਰੇ ਰੂਪ ਦੇ ਵਿੱਚ ਪ੍ਰਦਰਸ਼ਨ ਵੀ ਕੀਤੇ ਗਏ। ਹੁਣ ਜਦੋਂ ਪੰਜਾਬ ਦੇ ਵਿੱਚ SYL ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਤਾਂ ਸਿਆਸੀ ਧਿਰਾਂ ਇੱਕ ਦੂਜੇ ਦੇ ਖਿਲਾਫ ਤਣੀਆਂ ਨੇ ਤਾਂ ਕਿਸਾਨ ਧਿਰਾਂ ਦੀ ਏਕਾਮਈ ਜਿਹੜੀ ਅਗਵਾਈ ਹੈ ਉਹ ਪੰਜਾਬ ਨੂੰ ਰਾਸ ਆ ਸਕਦੀ ਹੈ। ਹੁਣ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਅਸੀਂ 18 ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਹੈ ਤੇ ਦਰਸ਼ਨਪਾਲ ਜਿਹੜੇ ਕਿ SKM ਦੇ ਸੀਨੀਅਰ ਆਗੂ ਰਹੇ ਨੇ ਉਹਨਾਂ ਨੇ ਕਿਹਾ ਕਿ 18 ਅਕਤੂਬਰ ਦੀ ਮੀਟਿੰਗ ਦੇ ਲਈ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਗਿਆ ਕਿਉਂਕਿ ਪੰਜਾਬ ਇੱਕ ਵੱਡੇ ਸੰਕਟ ਦੇ ਵਿੱਚੋਂ ਗੁਜ਼ਰ ਰਿਹਾ ਤੇ ਹੁਣ ਪਾਣੀਆਂ ਦੇ ਮੁੱਦੇ ਤੇ ਕਿਸਾਨ ਭਾਈਚਾਰਾ ਵੀ ਕਿਸਾਨ ਜਥੇਬੰਦੀਆਂ ਦੇ ਮੂੰਹ ਵੱਲ ਦੇਖ ਰਿਹਾ। ਉਹਨਾਂ ਨੇ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ ਤੇ ਇਹ ਵੀ ਕਿਹਾ ਕਿ SYL ਦੇ ਸਰਵੇਖਣ ਦੇ ਲਈ ਆਉਣ ਵਾਲੀ ਟੀਮ ਦੇ ਵਿਰੋਧ ਲਈ ਸਾਂਝਾ ਪ੍ਰਦਰਸ਼ਨ ਕਰਨ ਦੇ ਲਈ ਤਕਰੀਬਨ ਧਿਰਾਂ ਨੇ ਸਹਿਮਤੀ ਦੇ ਦਿੱਤੀ ਹੈ। ਦੇਖਿਆ ਜਾਵੇ ਤਾਂ ਫਿਲਹਾਲ ਆਮ ਲੋਕ ਕਿਸਾਨ ਜਥੇਬੰਦੀਆਂ ਨੂੰ ਉਹ ਹੁੰਗਾਰਾ ਨਹੀਂ ਦੇ ਰਹੇ ਜਿਸ ਦਾ ਇਤਬਾਰ ਲੋਕਾਂ ਨੇ ਦਿੱਲੀ ਮੋਰਚੇ ਸਮੇਂ ਕੀਤਾ ਸੀ। ਕਿਸਾਨ ਜਥੇਬੰਦੀਆਂ ਦੇ ਅੱਗੇ ਵੀ ਹੁਣ ਵੱਡਾ ਸਵਾਲ ਆਪਣੇ ਗਵਾਚੇ ਹੋਏ ਵਕਾਰ ਨੂੰ ਮੁੜ ਬਹਾਲ ਕਰਨਾ ਤੇ ਭਰੋਸੇਯੋਗਤਾ ਨੂੰ ਕਾਇਮ ਕਰਨਾ। ਇਹ ਕਿਸਾਨ ਧਿਰਾਂ ਨੇ ਹੁਣ ਠਾਣ ਲਈ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਦੀ ਅਗਵਾਈ, ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਅਗਵਾਈ ਲੋਕਾਂ ਨੂੰ ਲਾਮਬੰਦ ਕਰਕੇ ਸਾਨੂੰ ਲੜਾਈ ਇਹ ਲੜਨੀ ਪੈਣੀ ਹੈ। ਪੰਜਾਬ ਦੀਆਂ ਪੋਲੀਟੀਕਲ ਧਿਰਾਂ ਚਾਹੇ ਉਹ ਕੋਈ ਵੀ ਧਿਰ ਰਹੀ ਹੋਵੇ ਉਹਨਾਂ ਨੇ ਦਿੱਲੀ ਦੀ ਜੀ ਹਜ਼ੂਰੀ ਤੋਂ ਬਿਨਾਂ ਹੁਣ ਤੱਕ ਕੀਤਾ ਕੱਖ ਨਹੀਂ। 1981-82 ਦੀ ਮੈਂ ਗੱਲ ਕਰਨ ਜਾ ਰਿਹਾ ਵਾਂ ਜਦੋਂ BKU ਦੇ ਬਾਰੇ ਗੱਲ ਕਹੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮੁੱਦਾ ਚੁੱਕਿਆ ਸੀਗਾ ਔਰ ਬਕਾਇਦਾ ਹੀਅਰਿੰਗ ਵੀ ਤੈਅ ਹੋ ਗਈ ਸੀਗੀ। ਉਦੋਂ ਇੱਕ ਜਸਟਿਸ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਸੰਧਾਵਾਲੀਆ, ਉਹਨਾਂ ਨੇ ਕਿਹਾ ਸੀਗਾ ਜ਼ੁਬਾਨੀ ਤੌਰ ਤੇ ਕਿ ਉਹ ਸੁਣਵਾਈ ਕਰਨਗੇ ਪਰ ਉਸ ਤੋਂ ਬਾਅਦ ਉਸ ਮਾਮਲੇ ਦਾ ਕੀ ਬਣਿਆ ਕਿਸੇ ਨੂੰ ਨਹੀਂ ਪਤਾ ਲੱਗਿਆ। ਪਰ ਇਹਦੇ ਵਿੱਚ ਇੱਕ ਗੱਲ ਜ਼ਰੂਰ ਵਿਚਾਰਨ ਵਾਲੀ ਹੈ ਕਿ ਉਹ ਇਹ ਕਿ ਮਾਮਲਾ ਔਨ ਦੀ ਬਿਹਾਫ ਆਫ BKU ਕੀਤਾ ਗਿਆ ਸੀਗਾ ਤੇ BKU ਨੇ ਇਹ ਗੱਲ ਕਹੀ ਸੀ ਕਿ ਇਕੱਲੀਆਂ ਪੋਲੀਟੀਕਲ ਧਿਰਾਂ, ਸਿਆਸੀ ਧਿਰਾਂ ਹੀ ਜਿਹੜੀਆਂ ਨੇ ਉਹ ਪੰਜਾਬ ਦੀ ਅਗਵਾਈ ਕਰਤਾ ਨਹੀਂ ਹੈ, ਕਿਸਾਨ ਵੀ ਪੰਜਾਬ ਦੀ ਜ਼ਮੀਨ ਦਾ ਤੇ ਪੰਜਾਬ ਦੇ ਪਾਣੀ ਦਾ ਹੱਕਦਾਰ ਆ, ਉਹ ਵੀ ਮਾਲਕ ਹੈ। ਇਸ ਮਾਮਲੇ ਦੇ ਵਿੱਚ ਉਹਦੀ ਵੀ ਰਾਏ ਪੁੱਛਣੀ ਚਾਹੀਦੀ ਹੈ, ਉਹਦੇ ਤੋਂ ਵੀ ਪੁੱਛਣ ਦਾ ਹੱਕ ਬਣਦਾ ਹੈ। ਇਸੇ ਕਰਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਮਨਜ਼ੂਰ ਹੋਈ ਸੀ ਉਦੋਂ BKU ਦੀ ਤੇ ਜਿਹੜੀ ਹੁਣ ਲੜਨ ਜਾ ਰਹੀਆਂ ਕਿਸਾਨ ਧਿਰਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜਾ ਇਲੈਕਟ੍ਰੋਨਿਕ ਪੋਲੀਟੀਕਲ ਤੌਰ ਤੇ ਜਿਹੜਾ ਚੋਣਾਂ ਦਾ ਮੁੱਦਾ ਵਾ ਇਹਦੇ ਵਿੱਚ ਕਿਸਾਨ ਧਿਰਾਂ
ਦੇ ਨਾਲ ਜੋ ਹੋਈ, ਜਿਹੜੀਆਂ ਲੜੀਆਂ ਸੀ ਉਹਨਾਂ ਦੇ ਉਹ ਸਾਹਿਬ ਦੇ ਸਾਹਮਣੇ ਆ। ਪਰ ਕਿਸਾਨ ਧਿਰਾਂ ਦੀ ਅਸਲੀ ਸਟਰੈਂਥ, ਅਸਲੀ ਤਾਕਤ ਇਹਨਾਂ ਦੀ ਲਾਮਬੰਦੀ ਤੇ ਇਹਨਾਂ ਦੇ ਨਾਲ ਜੁੜੇ ਲੋਕ ਨੇ। ਇਹਨਾਂ ਨੇ ਦੇਸ਼ ਦੀ ਉਸ ਜਮਾਤ ਨੂੰ, ਉਸ ਪ੍ਰਧਾਨ ਮੰਤਰੀ ਨੂੰ ਝੁਕਾਇਆ ਜਿਹੜੇ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਸਟੈਪ ਬੈਕ ਨਹੀਂ ਕੀਤਾ ਕਿਸੇ ਵੀ ਮਾਮਲੇ ਦੇ ਵਿੱਚ। ਔਰ ਉਹਨੂੰ 3 ਖੇਤੀ ਕਾਨੂੰਨਾਂ ਦੇ ਮਾਮਲੇ ਤੇ ਇਹਨਾਂ ਲੋਕਾਂ ਨੇ ਇਹ ਗੱਲ ਕਰਨ ਤੇ ਮਜਬੂਰ ਕੀਤਾ ਕਿ ਤੁਹਾਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਔਰ ਜਿਹੜੇ ਲੋਕ ਇੱਥੋਂ ਜਾ ਕੇ ਦਿੱਲੀ ਮੱਥੇ ਟੇਕਦੇ ਰਹੇ ਆ, ਗੋਡੇ ਟੇਕਦੇ ਰਹੇ ਉਹਨਾਂ ਦੇ ਮੂਹਰੇ, ਜਿਹੜੇ ਲੋਕ ਇੱਥੇ ਸਮਝਾਉਂਦੇ ਹੁੰਦੇ ਸੀ ਕਿਸੇ ਸਮੇਂ ਕਿਸਾਨਾਂ ਨੂੰ ਖੇਤੀ ਕਾਨੂੰਨ ਬਿੱਲ, ਬਾਅਦ ਦੇ ਵਿੱਚ ਉਹਨਾਂ ਨੂੰ ਵੀ ਮੰਨਣਾ ਪਿਆ ਕਿ ਅਸੀਂ ਗਲਤ ਕਰ ਬੈਠੇ ਹਾਂ। ਔਰ ਉਹਨਾਂ ਨੇ ਮੰਨਿਆ ਬਾਅਦ ਦੇ ਵਿੱਚ। ਸਿਆਸੀ ਤੌਰ ਤੇ ਉਹਨਾਂ ਨੇ ਨੁਕਸਾਨ ਵੀ ਝੱਲਿਆ, ਇਕੱਲੀ ਕਿਸਾਨੀ ਨੇ ਨੁਕਸਾਨ ਨਹੀਂ ਝੱਲਿਆ, ਉਹਨਾਂ ਰਵਾਇਤੀ ਧਿਰਾਂ ਨੇ ਵੀ ਜਿਹੜੇ ਧਿਰਾਂ ਪੰਜਾਬ ਦੇ ਕਿਸਾਨੀ ਦੇ ਹੱਕ ਦੇ ਵਿੱਚ ਨਹੀਂ ਖੜੇ। ਹੁਣ ਇੱਕ ਵਾਰ ਫਿਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਅੱਜ ਕੱਲ੍ਹ ਜਿਹੜੀ ਇਹਨਾਂ ਨੇ ਕਿਸਾਨੀ ਧਿਰਾਂ, ਉਹ ਧਿਰਾਂ ਨੇ ਜਿਨ੍ਹਾਂ ਨੇ ਟੇਬਲ ਟਾਕ ਦੇ ਵਿੱਚ ਹਰ ਗੱਲ ਦੇ ਵਿੱਚ ਸਰਕਾਰ ਨੂੰ ਹਰਾਇਆ ਵਾ, ਤੇ ਇਹਨਾਂ ਦੀ ਜੰਗਜੂ ਪ੍ਰਵਿਰਤੀ ਕਰਕੇ, ਇਹਨਾਂ ਦੀ ਲੜਨ ਦੀ ਤਾਕਤ ਕਰਕੇ, ਇਹਨਾਂ ਦੀ ਬੌਧਿਕ ਅਪਰੋਚ ਕਰਕੇ ਸਰਕਾਰ ਇਹਨਾਂ ਤੋਂ ਭੈ ਖਾਂਦੀ ਰਹੀ, ਦਿੱਲੀ ਦੀ ਸਰਕਾਰ। ਉਹ ਗੱਲ ਵੱਖਰੀ ਹੈ ਕਿ ਵਾਅਦੇ ਕਰਕੇ ਹਲੇ ਵੀ ਉਹ ਲਾਗੂ ਨਹੀਂ ਕੀਤੇ ਗਏ, MSP ਦਾ ਵਾਅਦਾ ਕੀਤਾ ਗਿਆ। ਉਹ ਗੱਲ ਵੱਖਰੀ ਹੈ ਕਿ ਉਸ ਜੋ ਸਮਰਥਨ ਮਿਲਿਆ ਸੀ ਕਿਸਾਨ ਧਿਰਾਂ ਉਹਨੂੰ ਉਸੇ ਤਰੀਕੇ ਨਾਲ ਲੈਬੱਧ ਨਹੀਂ ਰੱਖ ਸਕੀਆਂ। ਉਹ ਗੱਲ ਵੱਖਰੀ ਹੈ ਕਿ ਕਿਸਾਨ ਧਿਰਾਂ ਦੇ ਆਗੂ ਅੱਜ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੇ ਨੇ, ਪਰ ਕਿਸਾਨ ਸੰਘਰਸ਼ ਨੂੰ ਨਦਾਰਦ ਕਰਕੇ, ਪੰਜਾਬ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇਹ ਸੱਚ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦਾ ਏਕਾ ਸਮੇਂ ਦੀ ਲੋੜ ਹੈ, ਏਕਤਾ ਦੀ ਲੋੜ ਹੈ। ਔਰ ਪੰਜਾਬ ਦਾ ਕੇਸ, ਪੰਜਾਬ ਦਾ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਉਸ ਤਰੀਕੇ ਨਾਲ ਰੱਖਣ ਦੀ ਲੋੜ ਹੈ ਜਿਸ ਤਰੀਕੇ ਦੇ ਵਿੱਚ ਵਾਕਈ ਪੰਜਾਬ ਦੀ ਗੱਲ ਹੁੰਦੀ ਹੋਵੇ। ਇਹ ਤਰੀਕਾਕਾਰ ਸਹੀ ਨਹੀਂ ਹੈ ਕਿ ਪੰਜਾਬ ਕੋਲੇ ਵਾਧੂ ਪਾਣੀ ਨਹੀਂ ਹੈ ਤੇ ਇੱਕ ਬੂੰਦ ਵੀ ਅਸੀਂ ਬਾਹਰ ਨਹੀਂ ਜਾਣ ਦਿਆਂਗੇ। ਤੁਸੀਂ ਕਿਵੇਂ ਨਹੀਂ ਜਾਣ ਦਿਓਗੇ? ਤੁਹਾਡੀ ਕੀ ਹੈਸੀਅਤ ਹੈ? ਤੁਸੀਂ ਕਿਵੇਂ ਰੋਕੋਗੇ? ਕਿ ਹੁਣ ਤੱਕ ਤੁਸੀਂ ਰੋਕ ਸਕੇ ਆ ਕਿ 76, 78, 81 ਤੋਂ ਬਾਅਦ, 2004 ਤੋਂ ਬਾਅਦ, ਧਾਰਾ 5 ਤੋਂ ਬਾਅਦ ਤੁਸੀਂ ਰੋਕ ਸਕੇ ਆ? ਨਹੀਂ ਰੋਕ ਸਕੇ, ਔਰ ਤੁਸੀਂ ਰੋਕ ਸਕਦੇ ਵੀ ਨਹੀਂਗੇ। ਜੇਕਰ ਸੁਪਰੀਮ ਕੋਰਟ ਨੇ ਕਹਿਤਾ ਕਿ ਨਹਿਰ ਕੱਢਣੀ ਪਊਗੀ ਤਾਂ ਉਹ ਕੱਢ ਲੈਣਗੇ, ਉਹਨਾਂ ਕੋਲ ਹੱਲ ਆਉਂਦੇ ਨੇ ਸਾਰੇ। ਤਾਂ ਲੋੜ ਹੈ ਇਸ ਵੇਲੇ ਜਮਹੂਰੀਅਤ ਤਰੀਕੇ ਦੇ ਨਾਲ, ਲੋਕਾਂ ਦੀ ਲਾਮਬੰਦੀ ਦੇ ਨਾਲ ਇਸ ਮਾਮਲੇ ਨੂੰ ਵਿਚਾਰਿਆ ਜਾਵੇ ਤੇ ਪੰਜਾਬ ਦੇ ਲੋਕਾਂ ਦਾ ਪੱਖ ਉੱਥੇ ਰੱਖਿਆ ਜਾਵੇ। ਔਰ ਇਹ ਉਹ ਧਿਰ ਨੇ ਕਿਸਾਨ ਧਿਰਾਂ ਜਿਨ੍ਹਾਂ ਨੂੰ ਸਰਕਾਰ ਨੇ ਕਿਹਾ ਸੀਗਾ ਕਿ ਤੁਹਾਨੂੰ ਜੇ ਕਾਨੂੰਨ ਪਸੰਦ ਨਹੀਂ ਗਏ ਤਾਂ ਤੁਸੀਂ ਸੁਪਰੀਮ ਕੋਰਟ ਚਲੇ ਜਾਓ, ਤਾਂ ਇਹਨਾਂ ਨੇ ਜਵਾਬ ਦਿੱਤਾ ਕਿ ਤੁਸੀਂ ਕਾਨੂੰਨ ਘਾੜੇ ਹੋ, ਅਸੀਂ ਸੁਪਰੀਮ ਕੋਰਟ ਕਿਉਂ ਜਾਈਏ? ਤੁਸੀਂ ਕਾਨੂੰਨ ਘਾੜੇ ਹੋ, ਕਾਨੂੰਨ ਤੁਸੀਂ ਲੈ ਕੇ ਆਓ, ਸਾਡੀ ਗੱਲ ਤੁਹਾਡੇ ਨਾਲ ਹੋਣੀ ਚਾਹੀਦੀ ਹੈ। ਔਰ ਇਹ ਹੁੰਦੀ ਹੈ ਤੁਹਾਡੀ ਗੱਲ ਕਰਨ ਦੀ ਤਾਕਤ। ਇਹ ਹੁੰਦੀ ਜਦੋਂ ਤੁਸੀਂ ਬੌਧਿਕ ਤੌਰ ਤੇ ਸਰਕਾਰ ਨੂੰ ਚਿਤਾਉਣੇ ਹੋ ਕਿ ਤੁਸੀਂ ਗਲਤ ਕਰਨ ਜਾ ਰਹੇ ਹੋ। ਇਹ ਹੁੰਦੀ ਹੈ ਤੁਹਾਡੀ ਸਮਰੱਥਾ ਕਿ ਤੁਸੀਂ ਟੇਬਲ ਟਾਕ ਦੇ ਵਿੱਚ ਹਰਦੇ ਨਹੀਂ। ਇਹ ਸਿਆਸੀ ਧਿਰਾਂ ਵਾਂਗੂ ਨਹੀਂ ਲੜੇ ਕਿਸਾਨ ਕਿ ਉੱਥੇ ਜਾ ਵੜੇ ਦਿੱਲੀ ਪੰਜਾਬ ਦੀ ਮੰਗ ਲੈ ਕੇ, 20 ਚਿੱਟ ਕੱਪੜਿਆਂ ਵਾਲੇ ਲੈ ਗਏ, ਉੱਥੇ ਜਾ ਕੇ ਜੇ ਸੀਟਾਂ ਦੀ ਵੰਡ ਹੋ ਗਈ ਜਾਂ ਕਿ ਅਹੁਦੇ ਮਿਲ ਗਏ ਤਾਂ ਉਵੇਂ ਵਾਪਸ ਮੁੜੇ। ਸੋ ਲੋਕਾਂ ਨੇ ਉਹਨਾਂ ਲੋਕਾਂ ਨੂੰ ਨਕਾਰਿਆ ਵਾ ਜਿਨ੍ਹਾਂ ਨੇ ਲੰਘੇ ਸਮੇਂ ਦੇ ਵਿੱਚ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤੇ ਕੀਤੇ, ਜਿਹੜੇ ਸਮਝੌਤੇਵਾਦੀ ਹੋ ਕੇ ਇੱਥੇ ਹੋਰ ਤੇ ਉੱਥੇ ਹੋਰ, ਸੱਤਾ 'ਚ ਹੋਰ, ਆਪੋਜੀਸ਼ਨ 'ਚ ਹੋਰ ਕਹਿੰਦੇ ਰਹੇ। ਉਹ ਲੋਕ ਹੁਣ ਐਕਸਪੋਜ਼ ਹੋ ਚੁੱਕੇ ਨੇ, ਉਹਨਾਂ ਦਾ ਵਾਰ-ਵਾਰ ਜ਼ਿਕਰ ਕਰਨਾ ਵੀ ਸਹੀ ਨਹੀਂ ਹੈ। ਪਰ ਇਹ ਧਿਰਾਂ ਉਹ ਧਿਰਾਂ ਨੇ ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਇਆ ਕਿ ਤੁਸੀਂ ਸੁਪਰੀਮ ਕੋਰਟ ਜਾਣ ਨੂੰ ਸਾਨੂੰ ਕਹਿ ਰਹੇ ਹੋ, ਕਾਨੂੰਨ ਤੁਸੀਂ ਲਿਆਂਦੇ ਆ, ਕਾਨੂੰਨ ਘਾੜੇ ਤੁਸੀਂ ਹੋ, ਤੇ ਜੇਕਰ ਲਿਆਂਦੇ ਤੁਸੀਂ ਹੈ ਤੇ ਵਾਪਸ ਵੀ ਤੁਸੀਂ ਲਓਗੇ। ਤੇ ਵਾਪਸ ਕੀਤੇ, ਵਾਪਸ ਕਰਵਾਏ ਕਾਨੂੰਨ। ਇਹ ਹੈ ਸਮਰੱਥਾ, ਇਹ ਹੈ ਲਾਮਬੰਦੀ, ਇਹ ਹੈ ਲੋਕ ਏਕੇ ਦੀ ਤਾਕਤ। ਔਰ ਇਕੱਲੀਆਂ ਪੋਲੀਟੀਕਲ ਧਿਰਾਂ, ਚੰਦ ਲੋਕ ਪੰਜਾਬ ਦੇ ਇਹ ਡਿਸਾਈਡ ਨਹੀਂ ਕਰਨਗੇ ਕਿ ਪੰਜਾਬ ਦਾ ਫਿਊਚਰ ਕੀ ਹੋਊਗਾ। ਡਿਸਾਈਡ ਕਰਨਗੇ ਪੰਜਾਬ ਦੇ ਲੋਕ। ਔਰ ਮੋਰਚਿਆਂ ਦੇ ਵਿੱਚ ਗ੍ਰਿਫਤਾਰੀਆਂ ਦੇਣ ਵਾਲੇ ਲੋਕ ਨੇ ਹੁਣ ਤੱਕ ਜਿੰਨੇ ਮੋਰਚੇ ਲੜੇ ਗਏ ਨੇ। ਤੁਸੀਂ ਦੇਖੋ ਜਦੋਂ ਧਰਮ ਯੁੱਧ ਮੋਰਚਾ ਲੜਿਆ ਗਿਆ ਉਦੋਂ ਕੀ ਲਿਖਿਆ ਗਿਆ ਸੀਗਾ? ਨਾਮ ਇਕਬਾਲ ਸਿੰਘ, ਪਿਤਾ ਦਾ ਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ, ਜਨਮ ਸਥਾਨ ਅਨੰਦਪੁਰ ਸਾਹਿਬ। ਇਹ ਹੈ ਕਿਰਦਾਰ ਜਦੋਂ ਲੋਕ ਨਿਰਸਵਾਰਥ ਮੋਰਚਿਆਂ ਦੇ ਵਿੱਚ ਜਾਂਦੇ ਆ। ਤੇ ਉਹ ਲੋਕ ਜਿਨ੍ਹਾਂ ਨੇ ਮੋਰਚਿਆਂ ਦੇ ਵਿੱਚੋਂ ਹੀ ਆਪਣੀ ਪੋਲਿਟਿਕਸ ਕੱਢੀ, ਉਹ ਲੋਕ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਬਾਅਦ ਦੇ ਵਿੱਚ ਆਪਣਾ ਰਾਜ ਭਾਗ ਕੱਢਿਆ ਮਾਣਿਆ, ਉਹ ਵੀ ਲੋਕ ਨੇ। ਪਰ ਲੋਕ ਹਮੇਸ਼ਾ ਮੋਰਚਿਆਂ ਨੂੰ, ਲੋਕ ਹਮੇਸ਼ਾ ਸੰਘਰਸ਼ਾਂ ਨੂੰ ਤਾਕਤ ਦਿੰਦੇ ਨੇ। ਔਰ ਅੱਜ ਇਹ ਇਕੱਲੀਆਂ ਕਿਸਾਨ ਜਥੇਬੰਦੀਆਂ ਦੀਆਂ ਨਹੀਂ, ਮਜ਼ਦੂਰ ਧਿਰਾਂ ਦੀਆਂ ਵੀ, ਹੋਰ ਜਿਹੜੀਆਂ ਐਸੋਸੀਏਸ਼ਨਾਂ ਨੇ ਉਹਨਾਂ ਦਾ ਵੀ ਨੈਤਿਕ ਤੌਰ ਤੇ ਫਰਜ਼ ਬਣਦਾ ਹੈ, ਚਾਹੇ ਉਹ ਪੰਜਾਬ ਦੀਆਂ ਵਪਾਰਕ ਐਸੋਸੀਏਸ਼ਨਾਂ ਕਿਉਂ ਨਾ ਹੋਣ, ਕਿ ਆਪਣੇ ਮਤਭੇਦ ਭੁਲਾ ਕੇ, ਆਪਣੇ ਹੋਰ
ਜਿੰਨੇ ਵੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾ ਕੇ ਪੰਜਾਬ ਦੇ ਪਾਣੀ ਨੂੰ ਹਰੇਕ ਨੇ ਵਰਤਣਾ ਹੈ। ਇਕੱਲੇ ਇਹ ਨਹੀਂ ਗਾ ਕਿ ਇਹ ਸਿੱਖ ਦੀ ਲੜਾਈ ਹੈ ਜਾਂ ਇਹ ਇਕੱਲੇ ਪੰਜਾਬੀ ਦੀ ਲੜਾਈ ਹੈ, ਇਹ ਵਪਾਰੀ ਦੀ ਵੀ ਲੜਾਈ ਹੈ। ਵਪਾਰੀ ਦੇ ਬੱਚੇ ਨੇ ਵੀ ਪਾਣੀ ਪੀਣਾ ਵਾ, ਇਹ ਦੁਕਾਨਦਾਰ ਦੇ ਬੱਚੇ ਦੀ ਵੀ ਲੜਾਈ ਹੈ, ਇਹ ਸ਼ੈਲਰ ਮਾਲਕ ਦੀ ਵੀ ਲੜਾਈ ਹੈ, ਮਜ਼ਦੂਰ ਦੀ ਵੀ ਲੜਾਈ ਹੈ, ਸਾਰਿਆਂ ਦੀ ਲੜਾਈ ਹੈ। ਸੋ ਹੁਣ ਕਿਸਾਨ ਧਿਰਾਂ ਸਿਰ ਜੋੜਨ ਲੱਗੀਆਂ ਨੇ। ਉਮੀਦ ਹੈ ਕਿ ਉਹ ਆਪਸੀ ਮਤਭੇਦ ਭੁਲਾ ਕੇ ਸਿਆਸੀ ਡਰਾਮੇਬਾਜ਼ੀ ਤੋਂ ਉਲਟ ਜਾ ਕੇ ਕੋਈ ਨਾ ਕੋਈ ਕੰਸਟਰਕਟਿਵ ਏਜੰਡਾ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕਰਨਗੇ ਤੇ ਉਸ ਏਜੰਡੇ ਦੇ ਵਿੱਚੋਂ ਪੰਜਾਬ ਦਾ ਪੱਖ ਵੀ ਨਿਕਲੂਗਾ ਤੇ ਪੰਜਾਬ ਦਾ ਪਾਣੀ ਵੀ ਬਚੂਗਾ। ਅਸੀਂ ਇਹ ਉਮੀਦ ਕਰਦੇ ਹਾਂ ਤੇ ਅਸੀਂ ਉਹਨਾਂ ਤੋਂ ਤਵੱਕੋਂ ਵੀ ਕਰਦੇ ਹਾਂ ਕਿ ਉਹ ਇੱਕ ਠੀਕ ਤਰੀਕੇ ਨਾਲ ਪੰਜਾਬ ਦੀ ਅਗਵਾਈ, ਪੰਜਾਬ ਦੀ ਕਿਸਾਨੀ ਦੀ, ਪੰਜਾਬ ਦੀ ਮਜ਼ਦੂਰ ਜਮਾਤ ਦੀ ਜਿਹੜੀ ਅਗਵਾਈ ਇਸ ਮਾਮਲੇ ਦੇ ਵਿੱਚ ਉਹ ਜ਼ਰੂਰ ਕਰਨਗੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ।